ਮਸਲਾ ਸਾਡਾ ਪੰਜਾਬ ਦਾ ਹੈ, ਪੰਜਾਬ ਨੂੰ ਦਰਦ ਹੈ, ਪੰਜਾਬ ਸੰਤਾਪ ਹੰਢਾ ਰਿਹਾ। ਹੁਣ ਦਿੱਲੀ ਬੈਠੇ ਨੂੰ ਕੀ ਪਤਾ ਹੁੰਦਾ ਰਿਹਾ ਸਾਡੀਆਂ ਬੇਅਦਬੀਆਂ ਦਾ ਦਰਦ ਕੀ ਹੈ। ਗਊ ਮਾਤਾ ਵੀ ਇੱਕ ਧਰਮ ਵਾਸਤੇ ਪੂਜਨੀ, ਚਲੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਪਰ ਗੱਲ ਇਹ ਆ ਜਾਂਦੀ ਕਿ ਜਦੋਂ ਕਿਤੇ ਸਿੱਖੀ ਦੀ ਗੱਲ ਆਉਂਦੀ ਉਦੋਂ ਸੈਕੂਲਰਿਜ਼ਮ ਅੱਗੇ ਆ ਜਾਂਦਾ। 400 ਫੁੱਟ ਉੱਚੇ ਟਾਵਰ ਤੇ ਬੈਠੇ ਹੋਏ ਨੇ, ਅੱਜ 271ਵਾਂ ਦੇਣਾ ਸੀ ਉਹ ਆਪਣੀ ਥਾਂ ਤੇ ਮਰ ਚੁੱਕਾ। ਇਹ ਤਾਂ ਖੁਸ਼ਕਿਸਮਤੀ ਹੈ ਉਹਦੇ ਪਰਿਵਾਰ ਦੀ ਜਾਂ ਸਾਡੀ ਖੁਸ਼ਕਿਸਮਤੀ ਹੈ ਜੋ ਜਿੰਦਾ, ਨਹੀਂ ਤੇ ਜਿਹੜੇ ਹਾਲਾਤਾਂ 'ਚ ਉਹ ਸੰਘਰਸ਼ ਕਰ ਰਿਹਾ ਹੈ, ਮਤਲਬ ਉਹਨੇ ਤਾਂ ਆਪਣੀ ਜਾਨ ਤਲੀ ਤੇ ਰੱਖੀ ਹੈ। ਕੌਮ ਦਾ ਕਿੱਦਾਂ ਦਾ ਸਮਰਥਨ ਹੋਇਆ, ਬਹੁਤ ਘੱਟ ਰਿਹਾ, ਪਤਾ ਨਹੀਂ ਲੱਗ ਸਕਿਆ ਜਾਂ ਜਾਣਬੁੱਝ ਕੇ ਨਹੀਂ ਲੋਕ ਆਏ। ਕਈਆਂ ਨੂੰ ਹੋ ਸਕਦਾ ਪਤਾ ਨਾ ਲੱਗਿਆ ਹੋਵੇ, ਜਿਨ੍ਹਾਂ ਨੂੰ ਪਤਾ ਵੀ ਸੀ ਉਹ ਵੀ ਨਹੀਂ ਆਏ, ਜਿਨ੍ਹਾਂ ਨੂੰ ਅਸੀਂ ਸੱਦਦੇ ਰਹੇ ਉਹ ਵੀ ਨਹੀਂ ਆਏ। ਐਸਜੀਪੀਸੀ ਦੀ ਸਮਾਣਾ ਟਾਵਰ ਮੋਰਚੇ ਦੇ ਵਿੱਚ ਕਿੱਦਾਂ ਦੀ ਭੂਮਿਕਾ ਦੇਖੀ ਜਾ ਸਕਦੀ ਹੈ? ਐਸਜੀਪੀਸੀ ਵੱਲੋਂ ਧਾਮੀ ਸਾਹਿਬ ਨੂੰ ਮੈਂ ਬੜੀਆਂ ਕੀਤਾਂ ਕੀਤੀਆਂ ਉਸ ਦਾ, ਗਿਆਨੀ ਗੜਗੜ ਸਾਹਿਬ ਨੂੰ ਵੀ ਸੱਦਿਆ, ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਵੀ ਸੱਦਿਆ, ਇੱਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਸੱਦਿਆ, ਕੋਈ ਵੀ ਨਹੀਂ ਆਇਆ। ਇਹ ਸਟੇਟ ਐਕਟ ਬਣਦੇ ਆ, ਜਿਹੜਾ ਸਟੇਟ ਐਕਟ ਜਿਹੜਾ ਅੰਦਰ ਪ੍ਰੋਸੈਸ ਆ, ਇਹ ਸਟੇਟ ਐਕਟ ਬਾਰੇ ਤਾਂ ਅਸੀਂ ਕੋਈ ਹੋਇਆ ਹੀ ਨਹੀਂ ਜੀ ਪਿਛਲੇ 10 ਸਾਲਾਂ। ਲੁਧਿਆਣਾ ਦੇ ਐਮਪੀ ਨੇ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦਾ ਜਿਹੜਾ ਬਿਆਨ ਆ ਬੜਾ ਅਜੀਬ ਜਿਹਾ ਹੈ। ਜਿਵੇਂ ਮੈਨੂੰ ਲੱਗਦਾ ਕਿ ਉਹ ਬੇਅਦਬੀ ਦਾ ਜਿਹੜਾ ਕਾਨੂੰਨ ਘੜਿਆ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਹੁਣ ਕਿ ਨਹੀਂ ਘੜਿਆ ਜਾਣਾ ਚਾਹੀਦਾ। ਬਿਆਨ ਉਹਨਾਂ ਦਾ ਇਹ ਆਇਆ ਜੀ ਵੀ ਕਾਨੂੰਨ ਦਾ ਅੱਗੇ ਬਥੇਰੇ ਆ, ਇਹ ਤਾਂ ਐਵੇਂ ਧਿਆਨ ਭਟਕਾ ਰਹੇ। ਉਹ ਸ਼ੁਦਾਈ ਨੇ ਜਾਂ ਉਹ ਜਿਹੜੇ ਇਸ ਮੋਰਚੇ ਦੇ ਨਾਲ ਲੱਗੇ ਜਾਂ ਸਾਰੇ ਧਰਮਾਂ ਦੇ ਲੋਕ, ਮਤਲਬ ਇਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਬੋਲਦੇ ਪਏ ਨੇ। ਇਹਦਾ ਮਤਲਬ ਤੁਹਾਡਾ ਕੋ ਤੁਸੀਂ ਕਿਸੇ ਹੋਰ ਹੀ ਦੁਨੀਆ 'ਚ ਵੱਸਦੇ, ਤੁਹਾਨੂੰ ਪਤਾ ਹੀ ਨਹੀਂ, ਪੰਜਾਬ ਦੀ ਨਬਜ਼ ਹੀ ਨਹੀਂ ਤੁਹਾਡੇ ਕੋਲ ਹੈਗੀ। ਤੁਹਾਨੂੰ ਕਿਸੇ ਤੁਹਾਡੇ ਪਟਿਆਲੇ ਵਾਲੇ ਪ੍ਰਧਾਨ ਨੇ ਦੱਸਿਆ ਨਹੀਂ ਕਿ ਉੱਥੇ ਕੀ ਵਾਪਰਨ ਡਿਆ। ਮੈਂ ਤਾਂ ਕੱਲ੍ਹ ਇਹਨਾਂ ਨੇ ਇਹ ਵੀ ਪੁੱਛਿਆ ਸੀ, ਅੱਜ ਤੁਹਾਨੂੰ ਬਿਆਨ ਦੇਣ ਦਾ ਚੇਤਾ ਆ ਗਿਆ, ਕਿਸੇ ਗਏ ਜਿੱਥੇ ਬੇਅਦਬੀ ਹੁੰਦੀ ਹੈ? ਅੱਜ ਤੱਕ ਇੰਨੀਆਂ ਬੇਅਦਬੀਆਂ ਹੋਈਆਂ, ਕਿਤੇ ਜਾ ਕੇ ਤੁਸੀਂ ਬੋਲੇ ਹੋ ਜਾਂ ਕਿਤੇ ਬਿਆਨ ਹੀ ਦਿੱਤਾ? ਅੱਜ ਤੋਂ ਪਹਿਲਾਂ ਬੇਅਦਬੀ ਦੇ ਬਿਆਨ ਦਿੱਤਾ ਕਦੀ ਇਹਨਾਂ? ਐਸੇ ਬੇਸ਼ਰਮੀ ਵਾਲੇ ਬਿਆਨ ਦੇ ਕੇ ਸਾਡੇ ਜ਼ਖਮਾਂ ਤੇ ਤੁਸੀਂ ਲੋਨ ਸੁੱਟਦੇ ਪਏ। ਮੈਂ ਤਾਂ ਕਾਂਗਰਸ ਵਾਲਿਆਂ ਨੂੰ ਬੇਨਤੀ ਕਰਾਂਗਾ, ਪ੍ਰਧਾਨ ਬਦਲੋ, ਇਹ ਬੰਦਾ ਕਾਬਲ ਹੀ ਨਹੀਂ ਦੇ। ਰਾਜਾ ਵੜਿੰਗ ਸਾਹਿਬ ਬਾਰੇ ਇਹ ਮੰਨਿਆ ਜਾਵੇ ਕਿ ਰਾਜਾ ਵੜਿੰਗ ਸਾਹਿਬ ਦਾ ਕੋਈ ਧਰਮ ਹੀ ਨਹੀਂ ਹੈਗਾ, ਜਾਂ ਫਿਰ ਤੇ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਇਹਦੇ ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਕਿ ਕਾਨੂੰਨ ਦੀ ਲੋੜ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਉਸ ਵੇਲੇ ਤੁਸੀਂ ਸਾਰੇ ਜਿੰਨੇ ਉਸ ਵੇਲੇ ਐਮਐਲਏ ਸੀ, ਉਸ ਵੇਲੇ ਤਾਂ ਕਾਂਗਰਸ ਦੇ ਕਿੰਨੇ ਐਮਐਲਏ ਸੀ, ਸਰਕਾਰ ਸੀ ਇਹਨਾਂ ਦੀ, ਉਹ ਆਪਣਾ ਰੁਖ ਕਲੀਅਰ ਕਰੋ। ਹਾਂ, ਪੁੱਛੋ ਆਪ ਪ੍ਰਧਾਨ ਨੂੰ ਕਿ ਕਿੱਦਾਂ ਬਿਆਨ ਦੇ ਦਿੱਤਾ। ਲਗਾਤਾਰ ਬੇਅਦਬੀਆਂ ਦੇ ਵਾਪਰਨ ਤੋਂ ਬਾਅਦ ਬਹੁਤ ਸਾਰੀਆਂ ਸੰਗਤਾਂ ਦੇ ਇਹ ਵੀ ਸਵਾਲ ਰਹੇ ਨੇ ਕਿ ਮੌਕੇ ਦੇ ਨਿਜ਼ਾਮ ਨੂੰ ਚਾਹੀਦਾ ਹੈ ਕਿ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਸਖਤ ਕਾਨੂੰਨ ਘੜਿਆ ਜਾਣਾ ਚਾਹੀਦਾ ਹੈ, ਤੇ ਇਸੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ, ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਸਮੇਂ-ਸਮੇਂ ਤੇ ਸੰਘਰਸ਼ ਵਿੱਢੇ ਜਾਂਦੇ ਨੇ, ਪਰ ਉਹਨਾਂ ਸੰਘਰਸ਼ਾਂ ਨੂੰ ਕਿਤੇ ਨਾ ਕਿਤੇ ਬੂਰ ਪੈਂਦਾ ਨਜ਼ਰ ਨਹੀਂ ਆਇਆ। ਪਰ ਹਾਲ ਦੇ ਵਿੱਚ ਤਕਰੀਬਨ 9 ਮਹੀਨੇ ਤੋਂ ਪਹਿਲਾਂ ਭਾਈ ਗੁਰਜੀਤ ਸਿੰਘ ਫੌਜੀ ਹੁਣਾਂ ਨੇ ਸੰਘਰਸ਼ ਵਿੱਢਿਆ ਸੀ, ਸਮਾਣਾ ਟਾਵਰ ਦੇ ਉੱਪਰ ਬੈਠੇ ਨੇ ਔਰ ਸ਼ਾਂਤਮਈ ਤਰੀਕੇ ਦੇ ਨਾਲ ਉਹ ਡਿਮਾਂਡ ਕਰਦੇ ਨੇ ਕਿ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਕਾਨੂੰਨ ਬਣਾਇਆ ਜਾਣਾ ਚਾਹੀਦਾ। ਇਸੇ ਨੂੰ ਲੈ ਕੇ ਜਿਹੜਾ ਮੌਜੂਦਾ ਭਗਵੰਤ ਮਾਨ ਸਰਕਾਰ ਹੈ, ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ 2 ਦਿਨਾਂ ਦੇ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਬੇਅਦਬੀਆਂ ਦੇ ਬਾਬਤ ਕਾਨੂੰਨ ਬਣਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਮੇਰੇ ਨਾਲ ਭਾਈ ਗੁਰਪ੍ਰੀਤ ਸਿੰਘ ਅੱਠੇ ਪੈਰ ਨੇ, ਲਗਾਤਾਰ ਇਸੇ ਮਾਮਲਿਆਂ ਦੇ ਉੱਪਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ, ਤੇ ਖਾਸ ਤੌਰ ਤੇ ਇਹਨਾਂ ਨੇ ਸਮਾਣਾ ਟਾਵਰ ਮੋਰਚੇ ਦੇ ਵਿੱਚ ਵੀ ਖਾਸ ਤੌਰ ਤੇ ਭੂਮਿਕਾ ਨਿਭਾਈ ਹੈ। ਸਵਾਗਤ ਹੈ ਭਾਈ ਸਾਹਿਬ। ਸਭ ਤੋਂ ਧੰਨਵਾਦ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ 'ਚ ਸਵਾਲ ਹੈ ਕਿ ਬੇਅਦਬੀਆਂ ਨੂੰ ਲੈ ਕੇ ਸਖਤ ਕਾਨੂੰਨ ਘੜੇ ਜਾਣ ਦੀ ਡਿਮਾਂਡ ਲੰਬੇ ਸਮੇਂ ਦੀ ਰਹੀ ਹੈ, ਤੇ ਇਹ ਵੀ ਇੱਕ ਵੱਡਾ ਸਵਾਲ ਰਿਹਾ ਕਿ ਆਖਰ ਸਿੱਖ ਸੰਗਤ ਦੀ, ਸਿੱਖ ਜਥੇਬੰਦੀਆਂ ਦੀ, ਸਿੱਖ ਕਾਰਕੁਨਾਂ ਦੀ ਇਹ ਡਿਮਾਂਡ ਕਿਉਂ? ਬਹੁਤ ਸਾਰੇ ਹੋਰ ਵੀ ਧਾਰਮਿਕ ਗ੍ਰੰਥਾਂ ਦੀ ਵੀ ਬੇਅਦਬੀਆਂ ਹੋਈਆਂ ਨੇ। ਇਹ ਡਿਮਾਂਡ ਤਾਂ ਵੈਸੇ ਮੈਂ ਸਮਝਦਾ ਕਿ ਉਦੋਂ 15-16 ਤੋਂ ਹੀ ਹੋ ਰਹੀ ਸੀਗੀ, ਤੇ ਉਦੋਂ ਤੋਂ ਕੰਮ ਵੀ ਥੋੜਾ ਜਿਹਾ ਹੋਇਆ ਇਹਦੇ ਤੇ। ਡਿਮਾਂਡ ਨੂੰ ਪੂਰਾ ਕਰਨ ਵਾਸਤੇ ਜਿਹੜਾ ਕੰਮ ਹੋਇਆ ਨਾ, ਉਹ ਐਕਚੁਅਲੀ ਗਲਤ ਟਰੈਕ ਤੇ ਆਪਾਂ ਪੈ ਰਹੇ ਹਾਂ, ਜੋ ਸਾਨੂੰ ਸਮਝ ਆਈ ਹੈ। ਕਿਵੇਂ ਜੀ? ਸਰਕਾਰਾਂ ਨੇ ਇੱਕ ਗਿੱਲਾ ਪੀਣ ਪਾ ਛੱਡਿਆ। ਮਸਲਾ ਸਾਡਾ ਪੰਜਾਬ ਦਾ ਹੈ, ਪੰਜਾਬ ਨੂੰ ਦਰਦ ਹੈ, ਪੰਜਾਬ ਸੰਤਾਪ ਹੰਢਾ ਰਿਹਾ। ਹੁਣ ਦਿੱਲੀ ਬੈਠੇ ਨੂੰ ਕੀ ਪਤਾ ਵੀ ਇਹ ਦਰਦ ਕੀ ਹੁੰਦਾ ਹੈ ਕਿ ਜਦੋਂ ਜਿਵੇਂ ਉਹ ਗੱਲਾਂ ਤੇ ਚੱਲ ਪਿਆ ਤੇ ਫਿਰ ਅੱਧਾ ਪੌਣਾ ਘੰਟਾ ਉਹਦੇ ਤੇ ਵੀ ਲੱਗ ਸਕਦਾ ਵੀ ਅਸੀਂ ਕੀ ਕੁਝ ਸੰਤਾਪ ਹੰਢਾ ਰਹੇ। ਸਾਡੀਆਂ ਬੇਅਦਬੀਆਂ ਦਾ ਦਰਦ ਕੀ ਹੈ? ਸਾਡੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਤੇਲ ਪਾ ਕੇ ਅੱਗ ਲਾ ਦਿੰਦੇ, ਸਾਡੇ ਤੇ ਕੀ ਬੀਤਦੀ ਆ। ਇਹਨਾਂ ਨੇ 2018 ਮਾਫ ਕਰਨਾ, ਪਹਿਲਾਂ 2016 ਦੇ ਵਿੱਚ ਅਕਾਲੀ ਸਰਕਾਰ ਨੇ ਗ੍ਰੀਨ ਹਾਊਸ ਦੇ ਵਿੱਚ ਇੱਕ ਮਤਾ ਪਾ ਕੇ ਭੇਜਿਆ ਸੀ ਕੇਂਦਰ ਨੂੰ ਕਿ 295 ਦੀ ਸਜ਼ਾ ਜਿਹੜੀ ਉਹਦੇ ਚ ਇੱਕ ਹੋਰ
ਧਾਰਾ ਜੋੜ ਕੇ ਤੇ ਉਮਰ ਕੈਦ ਦੀ ਸਜ਼ਾ ਬਣਾਈ ਜਾਏ। ਕੇਂਦਰ ਵਾਲਿਆਂ ਨੇ ਜਵਾਬ ਦੇ ਦਿੱਤਾ ਵੀ ਮੁਲਕ ਜਿਹੜਾ ਸੈਕੂਲਰ ਹੈਗਾ ਤੇ ਇਹਦੇ ਚ ਅਸੀਂ ਇੱਕ ਧਰਮ ਨੂੰ ਗ੍ਰੰਥ ਦੇ ਵਾਸਤੇ ਕਾਨੂੰਨ ਨਹੀਂ ਬਣਾ ਸਕਦੇ। ਇਹਦੇ ਤੇ ਵੀ ਥੋੜੀ ਜਿਹੀ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇਸ ਮੁਲਕ ਦੇ ਵਿੱਚ ਗਊ ਮਾਤਾ ਦੇ ਵਾਸਤੇ ਕਈ ਸੂਬਿਆਂ ਦੇ ਵਿੱਚ ਕਾਨੂੰਨ ਬਣੇ ਹੋਏ। ਗਊ ਮਾਤਾ ਵੀ ਇੱਕ ਧਰਮ ਵਾਸਤੇ ਪੂਜਨੀਕ, ਚਲੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਪਰ ਗੱਲ ਇਹ ਆ ਜਾਂਦੀ ਕਿ ਜਦੋਂ ਕਿਤੇ ਸਿੱਖੀ ਦੀ ਗੱਲ ਆਉਂਦੀ ਉਦੋਂ ਸੈਕੂਲਰਿਜ਼ਮ ਅੱਗੇ ਆ ਜਾਂਦਾ। ਨਹੀਂ ਤੇ ਗੁਰੂ ਗ੍ਰੰਥ ਸਾਹਿਬ ਹੁਣ 350 ਸਾਲ ਆਪਾਂ ਮਨਾਉਣ ਜਾ ਰਹੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨਾਉਣ ਜਾ ਰਹੇ ਹਾਂ, ਸਰਕਾਰਾਂ ਵੀ ਮਨਾ ਰਹੀਆਂ ਨੇ, ਤੇ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਗੈਰ ਇਹ ਮੁਲਕ ਇਸ ਰੂਪ ਦੇ ਵਿੱਚ ਹੋ ਸਕਦਾ ਹੈ? ਮੇਰਾ ਸ਼ੁਰੂਆਤੀ ਸਵਾਲ ਇਹ ਸੀ ਕਿ ਕੱਲਾ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਗੈਲਰੀਆਂ ਹੋਈਆਂ, ਕੱਲੀਆਂ ਸਿੱਖ ਧਰਮ ਦੇ ਨਾਲ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹੋਈਆਂ, ਹੋਰ ਵੀ ਧਰਮਾਂ ਦੀਆਂ ਹੋਈਆਂ, ਪਰ ਕੱਲਾ ਸਿੱਖਾਂ ਨੂੰ ਕਿਉਂ ਜਾਪਦਾ ਹੈ ਕਿ ਗੈਲਰੀਆਂ ਦੇ ਵਿਰੁੱਧ ਕਾਨੂੰਨ ਮੈਂ ਤਾਂ ਸਮਝਦਾ ਕਿ ਚਲੋ ਜਿਹੜੇ ਜਿਉਂਦੇ ਹੁੰਦੇ ਨਾ ਦਰਦ ਉਹਨਾਂ ਨੂੰ ਹੁੰਦਾ। ਮੈਨੂੰ ਲੱਗਦਾ ਸੀ ਥੋੜੇ ਜਿਹੇ ਵੱਧ ਜਿਉਂਦੇ ਆ, ਬਹੁਤ ਜ਼ਿਆਦਾ ਤਾਂ ਨਹੀਂ ਜਿਉਂ ਰਹੇ, ਥੋੜੇ ਜਿਹੇ। ਜੇ ਅਸੀਂ ਇਸ ਗੱਲ ਨੂੰ ਰਿਐਕਟ ਕਰ ਰਹੇ ਪਏ ਨਾ ਤੇ ਬੇਅਦਬੀਆਂ ਦੇ ਖਿਲਾਫ ਸਮੇਂ-ਸਮੇਂ ਤੇ ਸੰਘਰਸ਼ ਚੱਲਦੇ ਆ ਰਹੇ ਨੇ ਪਿਛਲੇ 10 ਸਾਲਾਂ ਤੋਂ। ਹੁਣ ਭਾਈ ਗੁਰਜੀਤ ਸਿੰਘ ਖਾਲਸਾ ਪਿਟਾਵਰ ਮੋਰਚੇ ਤੇ ਚੜੇ ਬੈਠੇ ਨੇ, ਇਹ ਆਪਣੇ ਆਪ 'ਚ ਇੱਕ ਬੜਾ ਵੱਡਾ ਸੰਘਰਸ਼ ਹੈ। 400 ਫੁੱਟ ਉੱਚੇ ਟਾਵਰ ਤੇ ਉਹ ਬੈਠੇ ਹੋਏ ਨੇ, ਅੱਜ 271ਵਾਂ ਦੇਣਾ ਸੀ ਉਹਨਾਂ ਦਾ। ਤੇ ਸੰਘਰਸ਼ ਸ਼ਾਂਤਮਈ ਹੈ ਪਰ ਸੌਖਾ ਨਹੀਂ। ਇਹ ਸ਼ਾਇਦ ਉਹਨਾਂ ਜਿੰਨਾ ਡਾਂਗਾ ਖਾਣ ਜਿੰਨਾ ਔਖਾ ਹੈ ਨਾ, ਜਿੱਦਾਂ ਉਹ ਗੁਰੂ ਕੇ ਬਾਗ ਮੋਰਚੇ 'ਚ ਜਾਂਦੇ ਸੀ, ਡਾਂਗਾ ਖਾਂਦੇ ਸੀ, ਮੈਂ ਸਮਝਦਾ ਉਦਾਂ ਦਾ ਦਰਦ ਹੀ ਉਹ ਸਹਾਰ ਰਿਹਾ ਮੇਰਾ ਵੀ। ਪਹਿਲਾਂ ਤਾਂ 6x2 ਦੀ ਜਗ੍ਹਾ ਦੇ ਉੱਤੇ ਬਹਿਣਾ ਹੀ ਆਪਣੇ ਆਪ 'ਚ ਇੱਕ ਬੜਾ ਵੱਡਾ ਸੰਘਰਸ਼। ਇੰਨੇ ਦਿਨ ਉਹ ਕੀ ਆਮ ਚਰਚਾਵਾਂ ਜਾਂ ਆਮ ਇਹ ਗੱਲਾਂ ਛੇੜੀਆਂ ਗਈਆਂ ਵੀ ਕੋਈ ਨਹੀਂ, ਥੋੜੇ ਦਿਨ ਹੀ ਆ ਜਾਣਾ ਥੱਲੇ, ਥੋੜੇ ਦਿਨ ਹੀ ਆ ਜਾਣਾ ਥੱਲੇ, ਸਰਦੀ ਨਹੀਂ ਥੱਲੀ ਜਾਣੀ, ਆ ਜਾਣਾ ਥੱਲੇ। ਫਿਰ ਸਰਦੀ ਉਹ ਹੰਢਾ ਗਿਆ। ਫਿਰ ਜਦੋਂ ਉਹਨੇ ਦੇਖਿਆ ਵੀ ਇਹ ਸਰਕਾਰਾਂ ਦੇ ਸਿਰ ਤੋਂ ਜੂੰ ਵੀ ਨਹੀਂ ਸਰਕੀ, ਮੈਂ ਇੰਨਾ ਸੰਤਾਪ ਹੰਢਾ ਰਿਹਾ ਵਾ, ਫਿਰ ਉਹਨਾਂ ਨੇ 11 ਜਨਵਰੀ ਨੂੰ ਜਿਹੜਾ ਹੈ ਰੋਟੀ ਛੱਡ ਦਿੱਤੀ। 11 ਜਨਵਰੀ ਤੋਂ ਉਹਨਾਂ ਨੇ ਰੋਟੀ ਨਹੀਂ ਖਾਧੀ। ਲਿਕੁਇਡ ਡਾਈਟ ਤੇ ਅਸੀਂ ਉਹਨਾਂ ਨੂੰ ਚਲਾਇਆ ਹੋਇਆ ਸੀ। ਪਿੱਛੇ ਉਹਨਾਂ ਨੂੰ ਟਾਈਫਾਈਡ ਹੋ ਗਿਆ। ਟਾਈਫਾਈਡ ਹੋਣ ਕਰਕੇ ਫਿਰ ਤੁਹਾਨੂੰ ਪਤਾ ਵੀ ਟਾਈਫਾਈਡ ਤਾਂ ਆਮ ਘਰ ਦੇ ਵਿੱਚ ਹੋ ਜਾਏ ਤੇ ਉਹ ਬੰਦੇ ਦੀ ਮੱਤ ਮਾਰ ਦਿੰਦਾ ਨਾ। ਫਿਰ ਅਸੀਂ ਦਲੀਆ ਜਾਂ ਖਿਚੜੀ ਭੇਜਣੀ ਸ਼ੁਰੂ ਕੀਤੀ ਸੀ ਇਹਨਾਂ ਨੂੰ। ਉਹ ਵੀ ਹੁਣ ਕੱਲ ਦਾ ਫਿਰ ਉਹਨਾਂ ਨੇ ਟ੍ਰੀਟਮੈਂਟ ਲੈਣਾ ਬੰਦ ਕਰ ਦਿੱਤਾ ਕੱਲ ਰਾਤ ਦਾ। ਉਸ ਦਿਨ ਵੀ 25 ਤਰੀਕ ਨੂੰ ਜਿਸ ਦਿਨ ਸਰਵ ਧਰਮਾਂ ਪੰਚਾਇਤ ਹੋਈ ਹੈ, ਜਿਸ ਦਿਨ ਸ਼ਾਹੀ ਇਮਾਮ ਸਾਹਿਬ ਆਏ ਨੇ, ਹੋਰ ਧਰਮਾਂ ਦੇ ਆਗੂ ਆਏ ਨੇ, ਕ੍ਰਿਸਚਨ ਕੈਥੋਲਿਕ ਚਰਚ ਵੱਲੋਂ ਉਹਨਾਂ ਦੇ ਆਗੂ ਆਏ ਸੀਗੇ, ਬ੍ਰਾਹਮਣ ਸਮਾਜ ਪੰਜਾਬ ਵੱਲੋਂ ਆਗੂ ਆਏ ਸੀ। ਸੋ ਸਾਰੇ ਧਰਮਾਂ ਵਾਲੇ ਨੇ, ਆਪਣੇ ਤਾਂ ਮਹਾਂਪੁਰਖ ਸਾਰੇ ਆਉਂਦੇ ਹੀ ਨੇ, ਪਹਿਲਾਂ ਵੀ ਆਉਂਦੇ ਸੀ। ਆਮ ਆਦਮੀ ਪਾਰਟੀ ਦੀ ਜਿਹੜੀ ਅਗਵਾਈ ਵਾਲੀ ਪੰਜਾਬ ਸਰਕਾਰ ਹੈ, ਸੱਤਾ ਵਿੱਚ ਆਉਣ ਤੋਂ ਪਹਿਲਾਂ ਬੇਅਦਬੀਆਂ ਨੂੰ ਲੈ ਕੇ ਬਹੁਤ ਸਾਰੇ ਵੱਡੇ ਦਾਅਵੇ ਸੀ, ਪਰ ਇਉਂ ਕਿਉਂ ਜਾਪਦਾ ਹੈ ਕਿ ਸੰਘਰਸ਼ ਕਰਨਾ ਪੈਂਦਾ ਸਿੰਘਾਂ ਨੂੰ ਲੰਮਾ ਸਮਾਂ ਬਿਨਾਂ ਕੋਈ ਖਾਦੇ ਪੀਤੇ ਸੰਘਰਸ਼ ਕਰਨ ਤੋਂ ਬਾਅਦ ਹੀ ਸਰਕਾਰਾਂ ਦੀ ਅੱਖ ਤੇ ਖੁੱਲਦੀ? ਸੰਘਰਸ਼ ਹੀ ਨਹੀਂ ਕਰਨਾ ਪੈਂਦਾ, ਮੈਂ ਤਾਂ ਕਹਿੰਦਾ ਮਰਨਾ ਪੈਂਦਾ। ਉਹ ਆਪਣੀ ਥਾਂ ਤੇ ਮਰ ਚੁੱਕਾ। ਇਹ ਤਾਂ ਖੁਸ਼ਕਿਸਮਤੀ ਹੈ ਉਹਦੇ ਪਰਿਵਾਰ ਦੀ ਜਾਂ ਸਾਡੀ ਖੁਸ਼ਕਿਸਮਤੀ ਹੈ ਜੋ ਜਿੰਦਾ। ਨਹੀਂ ਤੇ ਜਿਹੜੇ ਹਾਲਾਤਾਂ 'ਚ ਉਹ ਸੰਘਰਸ਼ ਕਰ ਰਿਹਾ ਹੈ, ਮਤਲਬ ਉਹਨੇ ਤਾਂ ਆਪਣੀ ਜਾਨ ਤਲੀ ਤੇ ਰੱਖੀ ਹੈ। ਜੇ ਹਾਰਟ ਸਿੰਘ ਕਰ ਜੇ, ਪਲਸ ਪਤਾ ਕਿੰਨੀ ਸੀ ਜਿਸ ਦਿਨ ਸਾਨੂੰ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਮਿਲਦੀ, ਉਸ ਦਿਨ 42 ਪਲਸ ਸੀ। 72 ਤੋਂ 42 ਆ ਚੁੱਕੀ ਸੀ। ਦੱਸੋ 42 ਪਲਸ ਦੇ ਉੱਤੇ ਜੇ ਉਹਨਾਂ ਦਾ ਹਾਰਟ ਸਿੰਘ ਕਰ ਜੇ। ਬੀਪੀ ਉਹਨਾਂ ਦਾ ਸੀਗਾ ਉਸ ਦਿਨ 238, ਉਸ ਤੋਂ ਇੱਕ ਦਿਨ ਪਹਿਲਾਂ 244 ਬੀਪੀ ਸੀਗਾ, ਉਦੋਂ 238 ਤੇ 132 ਤੇ 42 ਪਲਸ ਤੇ 105.3 ਬੁਖਾਰ ਸੀ, ਟਾਈਫਾਇਡ ਉਹਨਾਂ ਦਾ। ਉਸ ਦਿਨ ਸਾਰਾ ਦਿਨ ਬੇਹੋਸ਼ ਰਹੇ। ਤਾਂ ਜਾ ਕੇ ਕਿਤੇ ਸੁਣਵਾਈ ਹੁੰਦੀ ਹੈ ਇੱਥੇ, ਤਾਂ ਕਿਤੇ ਸੁਣਵਾਈ ਹੋ ਰਹੀ ਹੈ। ਮਤਲਬ ਇਹ ਮਤ ਸੋਚੋ ਕਿ ਮਤਲਬ ਬੜਾ ਸੌਖਾ ਜਿਹਾ ਚੱਲ ਉੱਥੇ ਬੈਠਾ ਹੀ ਆ ਕੀ ਹੈ। ਇੱਕ ਤਾਂ ਸਾਰੇ ਟੱਬਰ ਦਾ ਸਾਰਾ, ਜਦੋਂ ਮੁਖੀ ਜਿਹੜਾ ਬੰਦਾ ਕਿਤੇ ਜਾ ਕੇ ਬਹਿ ਗਿਆ, ਹੁਣ 9 ਮਹੀਨੇ ਹੋ ਚਲੇ ਨੇ, ਤੇ ਘਰ ਦਾ ਫਾਈਨੈਂਸ਼ੀਅਲ ਸਿਸਟਮ ਤਾਂ ਵਿਗੜ ਗਿਆ ਨਾ। ਜਿਹੜੇ ਕੰਮ ਉਹਨੇ ਕਰਨੇ ਸੀ, ਜਿਹੜੇ ਕਮਾਇਆ ਉਹਨੇ ਕਮਾ ਕੇ ਘਰ ਨੂੰ ਦੇਣੇ ਸੀ, ਉਹ ਤਾਂ ਗਿਆ ਹੀ ਗਿਆ। ਲੋਕਾਂ ਦੇ ਤਾਨੇ ਮਿਹਣੇ ਗਏ। ਉਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮੋਰਚਾ ਲੱਗਦਾ ਸਭ ਤੋਂ ਪਹਿਲਾਂ ਤਾਂ ਹੁੰਦਾ ਪੈਸੇ ਇਕੱਠੇ ਕਰਨ ਨੂੰ ਬਹਿ ਗਏ, ਆ ਜਾਣਾ ਜੀ ਹੋਰ 10 ਦਿਨਾਂ ਨੂੰ ਆ ਜਾਣਾ। ਮਤਲਬ ਇੱਕ ਤਾਂ ਸਰਕਾਰ ਦੇ ਨਾਲ ਬੰਦਾ ਲੜਦਾ ਤੇ ਇੱਕ ਆਪਣਿਆਂ ਨਾਲ ਲੜਦਾ।
ਜਿਹੜੇ ਉਹਦੇ ਤੇ ਅਟੈਕ ਕਰ ਰਹੇ ਹੁੰਦੇ ਨੇ ਵੀ ਹੈ ਨਹੀਂ, ਕੱਖ ਨਹੀਂ ਬਣਨਾ, ਉਹ ਨਹੀਂ ਬਣਨਾ, ਆ ਜਾ ਥੱਲੇ, ਕੁਝ ਨਹੀਂ ਬਣਨਾ। ਸਿੱਖਾਂ ਦੇ ਵਿੱਚ ਬਹੁਤ ਸਿਆਣੇ ਲੋਕ ਹੈ, ਕਿਸੇ ਨਹੀਂ ਆਖਿਆ ਕਿ ਭਾਈ ਸਾਹਿਬ ਨੂੰ ਤੁਸੀਂ ਟਾਵਰ ਤੇ 400 ਫੁੱਟ ਤੇ ਚੜਾਤਾ, ਉਹਨਾਂ ਨੂੰ ਥੱਲੇ ਬਿਠਾ ਲਓ, ਥੱਲੇ ਸੰਘਰਸ਼ ਕਰ ਬੜੇ ਲੈਣ। ਬੜੇ ਸੀਗੇ ਇਹੋ ਜਿਹੇ, ਬੜੇ ਸਿਆਣੇ ਆਏ ਸੀ। ਅਖੀਰ ਸਾਨੂੰ ਹੱਥ ਜੋੜਨੇ ਪਏ, ਭਾਈ ਜੇ ਤੁਸੀਂ ਇਹ ਗੱਲ ਕਹਿਣੀ ਹੈ ਨਾ ਫਿਰ ਸਾਨੂੰ ਮਾਫ ਕਰੋ। ਸਾਨੂੰ ਜਿੱਦਾਂ ਹੈਗਾ, ਸਾਨੂੰ ਭਾਈ ਗੁਰਜੀਤ ਸਿੰਘ ਨੂੰ ਉਹਦੀ ਹਾਲਤ ਤੇ ਛੱਡ ਦੋ। ਭਾਈ ਗੁਰਜੀਤ ਸਿੰਘ ਦਾ ਫਿਰ ਤੁਹਾਨੂੰ ਪਤਾ ਥੋੜੇ ਗਰਮ ਹੋ ਜਾਂਦੇ, ਫੌਜੀ ਆ ਨਾ। ਭਾਈ ਸਾਹਿਬ ਨੂੰ ਇਹ ਡਿਸੀਜਨ ਸਹੀ ਲੱਗਾ ਕਿ ਇੰਨੀ ਉਚਾਈ ਇਹ ਪਲੈਨਿੰਗ ਹੀ ਉਹਨਾਂ ਦੀ ਹੈ ਜੀ। ਸੰਘਰਸ਼ ਵਿੱਢਿਆ ਜਾ ਉਹਨਾਂ ਦੀ ਇਸ ਪਲੈਨਿੰਗ 'ਚ ਸਾਡਾ ਕੋਈ ਹੱਥ ਨਹੀਂ ਗਾ। ਇਹ ਪਲੈਨਿੰਗ ਉਹਨਾਂ ਦੀ ਆ, ਉਹ ਫੌਜੀ ਰਿਟਾਇਰ ਨੇ ਤੇ ਉਹਨਾਂ ਨੂੰ ਪਤਾ ਸੀ ਵੀ ਮੋਰਚਾ ਕਿੱਦਾਂ ਬਣਨਾ ਹੈ, ਕਿਉਂਕਿ ਪਿਛਲੇ ਮੋਰਚੇ ਇੱਕ ਪੱਤਰਕਾਰ ਦੇ ਨਾਲ ਉਹ ਗੱਲਬਾਤ ਕਰਦੇ, ਉਹਨਾਂ ਨੇ ਆਖਿਆ ਸੀ, ਕਹਿੰਦੇ ਉਹਨਾਂ ਨੇ ਵੀ ਇਹ ਗੱਲਾਂ ਬਾਤਾਂ ਕੀਤੀਆਂ ਵੀ ਤੁਸੀਂ ਥੱਲੇ ਆ ਜਾਵੇ ਕਰ ਲਓ। ਕਹਿੰਦੇ ਮੈਂ ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਵੀ ਦੇਖਿਆ, ਉਹਦੀ ਮੌਤ ਵੀ ਦੇਖੀ ਹੈ, ਇੱਕ ਗੁੰਮਨਾਮੀ ਦੀ ਮੌਤ ਮਰ ਗਿਆ, ਬਾਪੂ ਸੂਰਤ ਸਿੰਘ ਗੁੰਮਨਾਮੀ ਦੀ ਮੌਤ ਮਰ ਗਿਆ। ਕਹਿੰਦਾ ਮੈਂ ਗੁੰਮਨਾਮੀ ਦੀ ਮੌਤ ਨਹੀਂ ਮਰਨਾ, ਜਾਂ ਤਾਂ ਕਾਨੂੰਨ ਬਣੂਗਾ ਤੇ ਜਾਂ ਮੈਂ ਸ਼ਹੀਦੀ ਪਾਊਂਗਾ। ਇੱਥੋਂ ਤੱਕ ਮੈਂ ਗੱਲ ਕਦੀ ਕਿਸੇ ਨੇ ਕੀਤੀ ਨਹੀਂ ਜਿਹੜੀ ਉਹਨਾਂ ਨੇ ਮੈਨੂੰ ਕਹੀ ਸੀ। ਕਹਿੰਦੀ ਸੀ ਕਿ ਜੇ ਮੈਂ ਹੁਣ ਬੇਹੋਸ਼ ਹੋਣ ਦਾ ਜਾਂ ਮੇਰਾ ਲੱਗਾ ਮੈਨੂੰ ਕਿ ਹੁਣ ਮੈਂ ਮਰਨ ਲੱਗਾ, ਕਹਿੰਦਾ ਮੈਂ ਬੇਹੋਸ਼ ਨਹੀਂ ਹੋਣਾ, ਫਿਰ ਉਹਨਾਂ ਕੋਲ ਹਥਿਆਰ ਹੈ, ਕਹਿੰਦਾ ਫਿਰ ਮੈਂ ਗੋਲੀ ਮਾਰੂੰਗਾ, ਮੈਂ ਜਿਉਂਦੇ ਜੀ ਇਹਨਾਂ ਦੇ ਹੱਥ ਨਹੀਂ ਆਉਣਾ, ਮੈਂ ਬਾਪੂ ਸੂਰਤ ਸਿੰਘ ਨੂੰ ਹਸਪਤਾਲਾਂ 'ਚ ਨਹੀਂ ਰੋਕਦਾ। ਸੋ ਐਸਾ ਸਿਰੜੀ ਸਿੱਖ ਜੇ ਸਿੱਖ ਕੌਮ ਦੇ ਕੋਲ ਹੈਗਾ ਵਾ, ਤੇ ਮੈਨੂੰ ਲੱਗਦਾ ਕਿ ਸਿੱਖ ਕੌਮ ਨੂੰ ਉਹਦੇ ਨਾਲ ਖੜਾਉਣਾ ਬਣਦਾ ਸੀ। ਕੌਮ ਦਾ ਕਿੱਦਾਂ ਦਾ ਸਮਰਥਨ ਰਿਹਾ? ਬਹੁਤ ਘੱਟ ਰਿਹਾ, ਪਤਾ ਨਹੀਂ ਲੱਗ ਸਕਿਆ ਜਾਂ ਜਾਣਬੁੱਝ ਕੇ ਨਹੀਂ ਲੋਕ ਆਏ। ਕਈਆਂ ਨੂੰ ਹੋ ਸਕਦਾ ਪਤਾ ਨਾ ਲੱਗਿਆ ਹੋਵੇ, ਜਿਹਨਾਂ ਨੂੰ ਪਤਾ ਵੀ ਸੀ ਉਹ ਵੀ ਨਹੀਂ ਆਏ, ਜਿਹਨਾਂ ਨੂੰ ਅਸੀਂ ਸੱਦਦੇ ਰਹੇ ਉਹ ਵੀ ਨਹੀਂ ਆਏ। ਦੇਖੋ ਇੱਕ ਤਾਂ ਨਾ ਪਤਾ ਹੋਣਾ ਵੱਖਰੀ ਗੱਲ, ਜਿਹਨਾਂ ਦੇ ਤੁਹਾਨੂੰ ਪਤਾ ਇੱਕ ਮੇਰੇ ਕੋਲ ਲਗਭਗ ਸਾਰੇ ਪੰਥ ਦੇ ਬਹੁਤ ਵਾਰਾਂ ਦੇ ਨੰਬਰ ਹੈਗੇ। ਕਿਹਨਾਂ ਨੂੰ ਸੱਦਦੇ ਰਹੇ ਤੇ ਕਿਹੜੇ ਨਹੀਂ ਜਾਣਬੁੱਝ ਕੇ ਆਏ? ਜਿਨ੍ਹਾਂ ਦਾ ਆਉਣਾ ਬਣਦਾ ਸੀ ਉਹ ਨਹੀਂ ਆਏ। ਖਾਸ ਤੌਰ ਤੇ ਜਿਨ੍ਹਾਂ ਦਾ 25 ਤਰੀਕ ਨੂੰ ਆਉਣਾ ਬਣਦਾ ਸੀ ਨਾ, ਜਦੋਂ ਸਰਵ ਧਰਮ ਪੰਚਾਇਤ ਸੀ, ਅਸੀਂ ਉਹਨਾਂ ਨੂੰ ਦੱਸਿਆ ਵੀ ਸ਼ਾਹੀ ਮਾਨ ਸਾਹਿਬ ਆ ਰਹੇ ਨੇ, ਇੱਕ ਮਤਲਬ ਉਹਨਾਂ ਦੇ ਆਗੂ ਨੇ ਬੜੇ ਵੱਡੇ ਪੱਧਰ ਤੇ। ਮੈਂ ਤਾਂ ਪਹਿਲਾਂ ਸਮਝਦਾ ਸ਼ਾਇਦ ਪੰਜਾਬ 'ਚ ਹੀ ਉਹ ਆਗੂ ਨੇ, ਉਹ ਸਾਰੇ ਮਤਲਬ ਇੰਡੀਆ 'ਚ ਹੀ ਉਹ ਜਾਂਦੇ ਨੇ, ਗੁਜਰਾਤ ਦੇ ਵਿੱਚ ਵੀ ਜਾਂਦੇ ਨੇ, ਜਿੱਥੇ ਜਾਂਦੇ ਨੇ ਸੰਗਤਾਂ ਨੂੰ ਹੱਥੀਂ ਛਾਵਾਂ ਕਰਦੀਆਂ। ਸਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਵੱਡੀ ਤੇ ਐਸਜੀਪੀਸੀ ਦੀ ਸਮਾਣਾ ਟਾਵਰ ਮੋਰਚੇ ਦੇ ਵਿੱਚ ਕਿੱਦਾਂ ਦੀ ਭੂਮਿਕਾ ਦੇਖੀ ਜਾ ਸਕਦੀ ਹੈ? ਐਸਜੀਪੀਸੀ ਵੱਲੋਂ ਇੱਕ ਦੋ ਮੈਂਬਰ ਸਾਹਿਬਾਨ ਸਾਡੇ ਸਹਿਯੋਗੀ ਰਹੇ ਨੇ, ਉਹ ਕੁਝ ਲੰਗਰ ਆ ਜਾਂਦਾ ਸੀਗਾ, ਜਿੱਡੀ ਵੱਡੀ ਸੰਸਥਾ ਜਿੱਡਾ ਵੱਡਾ ਸਹਿਯੋਗ ਸੀ ਉਸ ਪੱਧਰ ਦੀ ਗੱਲ ਤਾਂ ਨਹੀਂ ਹੋਈ। ਇੱਕ ਸਮਾਗਮ ਦੇ ਵਿੱਚ ਇਹਨਾਂ ਨੇ ਜ਼ਰੂਰ ਸਾਨੂੰ ਬੱਸਾਂ ਦਿੱਤੀਆਂ ਸੀਗੀਆਂ ਸੰਗਤ ਲਿਆਉਣ ਵਾਸਤੇ, ਜਾਂ ਲੰਗਰ ਦਿੱਤਾ ਸੀ। ਉਸ ਤੋਂ ਬਾਅਦ ਪਤਾ ਨਹੀਂ ਇੱਕਦਮ ਉਹ ਸਾਡਾ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਉਹਨਾਂ ਨੇ। ਧਾਮੀ ਸਾਹਿਬ ਨੂੰ ਮੈਂ ਬੜੀਆਂ ਅਪੀਲਾਂ ਕੀਤੀਆਂ ਉਸ ਦਿਨ, ਬਲਕਿ ਜਿਸ ਦਿਨ ਸਾਨੂੰ ਪਤਾ ਲੱਗਿਆ ਕਿ ਹਾਂ ਅਸੀਂ ਸਰਵ ਧਰਮ ਮਹਾਪੰਚਾਇਤ ਰੱਖ ਲਈ, ਉਸ ਦਿਨ ਤੋਂ ਹੀ ਮੈਂ ਉਹਨਾਂ ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕੀਤੀਆਂ। ਉਹਨਾਂ ਨੂੰ ਵੀ ਸੱਦਿਆ, ਗਿਆਨੀ ਗੜਗੜ ਸਾਹਿਬ ਨੂੰ ਵੀ ਸੱਦਿਆ, ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਵੀ ਸੱਦਿਆ, ਇੱਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਸੱਦਿਆ, ਪਰ ਕੋਈ ਵੀ ਨਹੀਂ ਆਇਆ। ਧਾਮੀ ਸਾਹਿਬ ਦੇ ਵਿੱਚੋਂ, ਗੜਗੜ ਸਾਹਿਬ ਦੇ ਵਿੱਚੋਂ ਜਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਰਘਬੀਰ ਸਿੰਘ ਉਹਨਾਂ ਦੇ ਵਿੱਚੋਂ ਕੋਈ ਨਹੀਂ ਪਹੁੰਚਿਆ ਤੁਹਾਡੇ ਕੋਲ? ਸਾਡੇ ਵਾਸਤੇ ਬੜਾ, ਉਦੋਂ ਵੀ ਸਾਨੂੰ ਪੱਤਰਕਾਰ ਪੁੱਛਦੇ ਸੀ ਕਿ ਉਹ ਸਿੰਘ ਸਾਹਿਬ ਨਹੀਂ ਆਇਆ। ਧਾਮੀ ਸਾਹਿਬ ਨੂੰ ਤਾਂ ਮੈਂ ਇਹ ਵੀ ਬੇਨਤੀ ਕੀਤੀ ਸੀ ਕਿ ਧਾਮੀ ਸਾਹਿਬ ਨੂੰ ਕੋਈ ਸਿੰਘ ਸਾਹਿਬ ਭੇਜ ਦਿਓ, ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨੇ ਸਾਡੀ ਗ੍ਰੰਥੀ ਨੇ ਵੱਡੀਆਂ ਤਖਤਾਂ ਦੇ ਜਥੇਦਾਰ ਸਾਹਿਬ ਕਦੇ ਬਿਜ਼ੀ ਹੈ ਜੇ ਨਹੀਂ ਆ ਸਕਦੇ, ਕੋਈ ਭੇਜ ਦਿਓ, ਐਟਲੀਸਟ ਸਿੰਘ ਸਾਹਿਬ ਦਾ ਅਹੁਦਾ ਤਾਂ ਹੋਏਗਾ। ਨਹੀਂ, ਜਿਹੜੀਆਂ ਸਰਮੌਰ ਸ਼ਖਸੀਅਤਾਂ ਦਾ ਆਉਣਾ ਬਣਦਾ ਸੀ ਉਹ ਨਹੀਂ ਆ ਸਕੇ, ਆਖਰ ਕੀ ਇਤਰਾਜ਼ ਹੈ ਕੋਈ ਕਿਸੇ ਗੱਲ ਦਾ, ਜਾਂ ਉਹ ਚਾਹੁੰਦੇ ਨਹੀਂ ਕਿ ਭਾਈ ਗੁਰਜੀਤ ਸਿੰਘ ਇਸ ਤਰੀਕੇ ਦਾ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਕੋਈ ਸੰਘਰਸ਼ ਕਰ ਸਕਣ? ਗੜਗੜ ਸਾਹਿਬ ਇੱਕ ਦਿਨ ਆਏ ਸੀਗੇ ਜੀ, ਮਤਲਬ ਇਸ ਗੱਲ ਦਾ ਜਵਾਬ ਮੈਂ ਸਮਝਦਾ ਉਹੀ ਬੈਟਰ ਦੇ ਸਕਦੇ, ਸਾਡੀ ਸਮਝ ਤੋਂ ਇਹ ਚੀਜ਼ਾਂ ਬਾਹਰੀਆਂ ਨੇ। ਅਸੀਂ ਤਾਂ ਮਤਲਬ ਤੁਹਾਨੂੰ ਪਤਾ ਹੀ ਹੈ 2021 ਤੋਂ ਲੱਗੇ ਹੋਏ ਆ ਸੰਘਰਸ਼ ਕਰਨ ਦੇ ਨੇ, ਜਿਹਨੇ ਜੋ ਕਿ ਹੈਗੇ ਨਾ, ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਾਲ 15 ਜੁਲਾਈ ਨੂੰ, ਹਨਾ, ਉਹ ਵੀ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਦਸਤਖਤ ਕਰਵਾ ਕੇ ਦਿੱਤੇ ਸੀਗੇ ਤੇ ਫਿਰ ਉਹ ਜਾਰੀ ਹੋ ਸਕਿਆ। ਮਸਲਾ ਇਹ ਹੈ ਕਿ ਜੇ ਸਾਡੀਆਂ ਉਹ ਜ਼ਿੰਮੇਵਾਰ ਧਿਰਾਂ, ਮੈਂ ਸਮਝਦਾ ਉਹ ਤਾਂ ਸਰਕਾਰ ਤੋਂ ਬਦੋਬਦੀ ਵੀ ਕਾਨੂੰਨ ਬਣਵਾ ਸਕਦੀਆਂ ਨੇ, ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ। ਉਹ ਤਾਂ ਮੁੱਖ ਮੰਤਰੀ ਨੂੰ, ਜਥੇਦਾਰ ਸਾਹਿਬ ਤੋਂ ਮੁੱਖ ਮੰਤਰੀ ਨੂੰ ਤਲਬ ਕਰ ਸਕਦੇ ਕੋਈ ਹਾਂ ਤੁਸੀਂ ਇਹ ਵਾਅਦਾ ਕਰਕੇ ਸਰਕਾਰ ਬਣਾਈ ਸੀ ਤੇ ਸਾਨੂੰ ਤੁਹਾਨੂੰ ਵੋਟਾਂ ਪਾਈਆਂ ਸੀ, ਕਾਨੂੰਨ ਬਣਾਇਆ ਕਿ ਨਹੀਂ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਹੋਈ ਤੁਹਾਡੀ? ਸਾਡੀ ਮੀਟਿੰਗ ਹੋਈ ਜੀ, ਉਸ ਦਿਨ ਮੀਟਿੰਗ ਹੋਈ। ਉਹ ਗੱਲ ਫਿਰ ਆਪਣੀ ਥੋੜੀ ਜਿਹੀ ਡਿਵਰਟ ਕਰਕੇ, ਜਿਸ ਦਿਨ ਬਿਲਕੁਲ ਮਰਨੇ ਪਿਆ ਸੀ ਸਾਡਾ ਵੀ, ਉਸ ਦਿਨ ਫਿਰ ਸਾਡੀ ਮੀਟਿੰਗ ਕਰਵਾਈ ਗਈ। ਮੀਟਿੰਗ ਖੈਰ ਚੰਗੇ ਮਾਹੌਲ 'ਚ ਹੋਈ। ਸਾਨੂੰ ਲੱਗਿਆ ਵੀ ਹਾਂ ਇਹ ਚਿੰਤਤ ਨੇ, ਚਲੋ ਤਾਂ ਕੁਛ ਕਰਨਗੇ। ਉਹਨਾਂ ਨੇ ਉਸ ਮੀਟਿੰਗ 'ਚ ਕਿਹਾ ਵੀ ਹਾਂ ਉਹ ਵੀਰ ਦਾ ਇਲਾਜ ਕਰਾਓ, ਜਿਹੜਾ ਉਹਨੇ ਸੁਪਨਾ ਲਿਆ ਉਹ ਆਪਣੇ ਅੱਖੀਂ ਵੇਖ ਸਕੇ ਨਾ ਵੀ ਹਾਂ ਭਗਵੰਤ ਮਾਨ ਹੋਣਾ ਕਿਹਾ ਹੈਗਾ। ਫਿਰ ਉਹ ਕਾਨੂੰਨ ਜਿਹੜਾ ਸੀਗਾ ਉਹ ਬਣਨ ਵਾਸਤੇ ਉਹਨਾਂ ਨੇ ਕਾਫੀ, ਕਿਉਂਕਿ ਜਿਹੜੀ ਦੂਸਰਾ ਹਮਲਾ ਸੀਗਾ ਉਹਨਾਂ ਦੇ ਨਾਲ ਚੀਫ ਸੈਕਟਰੀ ਸਾਹਿਬ ਜਾਂ ਹੋਰ ਸੀਗੇ, ਉਹ ਫਿਰ ਉਹੀ ਗੱਲਾਂ ਵੀ ਪਾ ਰਹੇ ਸੀ ਕਿ ਆਪਾਂ ਇਹ ਚੀਜ਼ ਜਿਹੜੀ ਹੈ ਕੇਂਦਰ ਨੂੰ ਭੇਜਣੀ ਪੈਣੀ, ਪ੍ਰੈਜ਼ੀਡੈਂਟ ਦੀ ਉੱਪਰ ਚਾਹੀਦੀ ਹੋਏਗੀ। ਅਸੀਂ ਫਿਰ ਉਹ ਸਾਡਾ ਸਵਾਲ, ਇੱਕ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਉਹ ਵਿੱਚ ਰਹਿ ਗਈ ਸੀ, ਉਹ ਜਾਣਨੀ ਬੜੀ ਜ਼ਰੂਰੀ ਹੈ। ਇਹ ਸਟੇਟ ਐਕਟ ਬਣਦੇ ਆ, ਜਿਹੜਾ ਸਟੇਟ ਐਕਟ ਜਿਹੜਾ ਅੰਡਰ ਪ੍ਰੋਸੈਸ ਆ, ਇਹ ਸਟੇਟ ਐਕਟ ਬਾਰੇ ਪਾਸੇ ਕੋਈ ਹੋਇਆ ਹੀ ਨਹੀਂ ਜੀ ਪਿਛਲੇ 10 ਸਾਲਾਂ 'ਚ। ਇਹ ਸਟੇਟ ਐਕਟ ਦੀ ਚਲੋ ਪਤਾ ਨਹੀਂ ਕਿੱਦਾਂ ਮਹਾਰਾਜ ਨੇ ਸਾਡੇ ਕੋਈ ਮਤਬੁੱਧ 'ਚ ਭਾਰਤੀ ਸਟੇਟ ਐਕਟ ਆਪਾਂ ਕਰ ਸਕੀਏ। ਸਾਨੂੰ ਪਤਾ ਲੱਗਿਆ ਵੀ ਆਲੇ ਦੁਆਲੇ ਦੀਆਂ ਸਟੇਟਾਂ ਨੇ ਐਕਟ ਬਣਾਏ ਹੋਏ ਨੇ ਆਪਣੇ ਆਪਣੇ ਲੋਕ ਅਨੁਸਾਰ। ਅਸੀਂ ਤਾਂ ਫਰਵਰੀ ਦੇ ਵਿੱਚ ਵੀ ਜਦੋਂ ਮੀਟਿੰਗ ਹੁੰਦੀ ਉਦੋਂ ਵੀ ਇਹਨਾਂ ਨੂੰ ਇਹੀ ਕਿਹਾ ਸੀ ਕਿ ਸਟੇਟ ਐਕਟ ਬਣਾ ਦਿਓ। ਫਿਰ ਵੀ ਪ੍ਰਸ਼ਾਸਨ ਜਿਹੜਾ ਸੀਗਾ ਕਰੀਮ ਜਿਹੜੀ ਹੋਮ ਸੈਕਟਰੀ ਜਾਂ ਚੀਫ ਸੈਕਟਰੀ ਸਾਹਿਬ ਉਸ ਲੈਵਲ ਤੇ ਵੀ ਕਹਿੰਦੇ ਸੀ ਸਟੇਟ ਐਕਟ ਨਹੀਂ ਬਣ ਸਕਦਾ। ਫਿਰ ਅਸੀਂ ਹੋਰ ਹੋਮਵਰਕ ਕੀਤਾ। ਹੋਰ ਜਦੋਂ ਐਕਚੁਅਲੀ ਕੀ ਸੀ ਵੀ ਜਦੋਂ ਮੈਂ ਉਹੀ ਗੱਲ ਵੀ ਜਦੋਂ ਸਾਡਾ ਬੰਦਾ ਮਰਨੇ ਪੈ ਜਾਂਦਾ ਸੀ ਜਾਂ ਕੋਈ ਵੱਡੇ ਸੰਘਰਸ਼ ਦੀ ਕਾਲ ਦਿੰਦੇ ਹਾਂ ਤੇ ਉਦੋਂ ਸਾਡੀ ਮੀਟਿੰਗ ਅਸੀਂ 10 ਮਈ ਨੂੰ ਵੱਡਾ ਇਕੱਠ ਬੁਲਾਇਆ ਸੀਗਾ ਜੀ, ਤੇ ਉਹ 8 ਮਈ ਨੂੰ ਸਾਡੀ ਫਿਰ ਇਹਨਾਂ ਨੇ ਮੀਟਿੰਗ ਬੁਲਾ ਲਈ, ਇਹਨਾਂ ਨੂੰ ਠੰਡਿਆਂ ਕਰ ਦਈਏ। ਪਰ ਉਸ ਠੰਡਿਆਂ ਕਰਨ ਦੇ ਚੱਕਰ ਜਦੋਂ ਮੀਟਿੰਗ ਬੁਲਾਈ ਉੱਥੇ ਫਿਰ ਅਸੀਂ ਸਾਰਾ ਕੁਝ ਪੁੱਟ ਕੀਤਾ। ਉਦੋਂ ਅਲੋਕ ਸ਼ੇਖਰ ਸਾਹਿਬ ਮੌਜੂਦ ਸੀ, ਆਪਣਾ ਯਾਦਵ ਸਾਹਿਬ ਸੀਗੇ ਤੇ ਯਾਦਵ ਸਾਹਿਬ ਦੇ ਨਾਲ ਇਹ ਐਲਆਰ ਮੈਡਮ ਸੀ ਦੇ ਨਾਲ ਉਹਨਾਂ ਦੀ ਟੀਮ ਸੀ। ਅਸੀਂ ਉਹਨਾਂ ਨੂੰ ਚਲੋ ਰੱਬ ਦੀ ਕੋਈ ਮਿਹਰ ਹੀ ਸੀਗੀ ਕਿ ਅਸੀਂ ਉਸ ਦਿਨ ਉਹਨਾਂ ਨੂੰ ਇਹ ਕਨਵਿੰਸ ਕਰਨ 'ਚ ਕਾਮਯਾਬ ਹੋ ਗਏ ਕਿ ਸਟੇਟ ਐਕਟ ਬਣ ਸਕਦਾ ਤੇ ਬਣਾਓ। ਉਹਨਾਂ ਨੇ ਫਿਰ ਸਾਡੀ ਹੀ ਨਾਲ ਡਿਊਟੀ ਲਾ ਦਿੱਤੀ ਸਟੇਟ ਐਕਟ ਬਣਾਉਣ ਦੇ ਵਿੱਚ। ਕਹਿੰਦੇ ਤੁਸੀਂ ਸਾਨੂੰ ਡਰਾਫਟ ਕਰਵਾ ਦਿਓ। ਜਿਸ ਦਿਨ ਮੀਟਿੰਗ ਹੋਈ, ਜਿਸ ਦਿਨ 8 ਮਈ ਨੂੰ ਉਹਨਾਂ ਨੂੰ ਸਾਨੂੰ ਕਿਹਾ ਤੁਸੀਂ ਡਰਾਫਟ ਕਰਵਾ ਦਿਓ। ਅਸੀਂ ਪਹਿਲਾਂ ਸੋਚਿਆ ਕਿ ਸ਼ਾਇਦ ਐਵੇਂ ਹੀ ਗੱਲ ਕਰਦੇ ਪਏ ਨੇ ਕਿ ਇਹਨਾਂ ਕੋਲ ਕਿਹੜੇ ਕੋ ਬੰਦੇ ਘੱਟ ਨੇ, ਪਰ ਉਹ ਬਾਅਦ 'ਚ ਸਾਨੂੰ ਜਦੋਂ ਅਸੀਂ ਵਕੀਲ ਸਾਹਿਬਾਨ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਇਹਨਾਂ ਕੋਲ ਉਹਨਾਂ ਸਟਾਫ ਹੋ ਜਾਂ ਉਸ ਟਾਈਪ ਦੇ ਬੰਦੇ ਨਹੀਂ ਹੈਗੇ। ਸੋ ਫਿਰ ਅਸੀਂ ਆਪਣਾ KS ਗੋਪਾਲ ਸਾਹਿਬ ਨੇ ਸੀਨੀਅਰ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੁਪਰੀਮ ਕੋਰਟ ਦੀ ਪ੍ਰੈਕਟਿਸ ਕਰਦੇ, ਜਗਨਾਹਰ ਸਿੰਘ ਉਹ ਸੈਸ਼ਨ ਜੱਜ ਰਿਟਾਇਰ ਹੋਏ ਨੇ, ਉਹਨਾਂ ਹੁਣ ਹਾਈ ਕੋਰਟ ਪ੍ਰੈਕਟਿਸ ਕਰਦੇ ਨੇ। HS ਪੰਨੂ ਸਾਹਿਬ, ਉਹ ਇਹ 3 ਵਕੀਲਾਂ ਦਾ ਪੈਨਲ ਅਸੀਂ ਬਣਾ ਕੇ ਤੇ ਇਹਨਾਂ ਨੂੰ ਕਈ ਮੀਟਿੰਗਾਂ ਕੀਤੀਆਂ ਉੱਥੇ ਯਾਦਵ ਸਾਹਿਬ ਦੇ ਆਫਿਸ ਤੇ। ਫਿਰ ਅਸੀਂ 30 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਇਹਨਾਂ ਨੂੰ ਹੈਂਡਓਵਰ ਕੀਤਾ ਸੀਗਾ ਖਰੜਾ ਪਹਿਲਾਂ। ਉਹ ਉਸ ਨੂੰ ਆਧਾਰ ਬਣਾ ਕੇ ਫਿਰ ਅੱਗੇ ਚੱਲਣਾ ਸੀਗਾ। ਅੱਗੋਂ ਫਿਰ 5 ਮਈ ਨੂੰ LK ਯਾਦਵ ਸਾਹਿਬ ਦੇ ਨੇ ACS ਸਾਹਿਬ ਨੂੰ ਭੇਜ ਦਿੱਤਾ। ਉਹ ਫਿਰ ਉੱਥੇ ਅੜਿਆ ਰਿਹਾ ਤੇ ਫਿਰ ਗੱਲ ਫਿਰ ਲੰਬੀ ਹੋ ਜਾਣੀ। ਫਿਰ ਅਸੀਂ ਇੱਕ ਦਿਨ 11 ਤਰੀਕ ਨੂੰ ਸੜਕ ਰੋਕੀ ਸੀ, ਧਰਨਾ ਲਾਇਆ ਸੀ। 11 ਤਰੀਕ ਤੋਂ ਬਾਅਦ ਫਿਰ ਸਾਨੂੰ 16 ਤਰੀਕ ਦੀ ਮੀਟਿੰਗ ਮਿਲੀ। 16 ਤਰੀਕ ਨੂੰ ਸਾਨੂੰ ਪਤਾ ਲੱਗਾ ਕਿ ACS ਸਾਹਿਬ ਨੇ 5 ਤਰੀਕ ਨੂੰ ਹੀ ਉਹ ਜਿਹੜਾ ਖਰੜਾ ਸੀਗਾ ਉਹ ਮੁੱਖ ਮੰਤਰੀ ਆਫਿਸ ਨੂੰ ਭੇਜ ਦਿੱਤਾ। ਫਿਰ ਸਾਡੇ ਵਾਸਤੇ ਹੋਰ ਟੈਨਸ਼ਨ ਪੈ ਗਈ। ਫਿਰ ਉਹ ਸਾਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਧਰਨਾ ਲਾਉਣਾ ਪਿਆ। ਧਰਨੇ ਤੋਂ ਬਾਅਦ ਇਹ ਮਿਲ ਗਿਆ। ਫਿਰ ਸਾਨੂੰ ਅਸੀਂ ਆਖਿਆ ਕਿ ਹੁਣ ਗੱਲ ਬਹੁਤ ਨਾਜ਼ੁਕ ਹੋ ਗਈ। ਪਹਿਲਾਂ ਅਸੀਂ ਉਡੀਕਦੇ ਰਹੇ ਚਲੋ ਲੁਧਿਆਣੇ ਚੌਂਕ ਤੋਂ ਵੀ ਫ੍ਰੀ ਹੋ ਜਾਂਦੇ। ਜਦੋਂ ਉਧਰੋਂ ਵੀ ਫ੍ਰੀ ਹੋ ਗਏ ਫਿਰ ਸਾਡੀ ਕਿਸੇ ਨੇ ਨਾ ਸੁਣੀ ਤੇ ਫਿਰ ਅਸੀਂ ਉਹ ਕਾਲ ਕੀਤੀ ਸੀ ਸਰਵ ਧਰਮ ਸੰਮੇਲਨ ਦੀ, ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ। ਤੇ ਫਿਰ ਜਿਹੜੀ ਉਹ ਮੀਟਿੰਗ ਸਾਡੀ ਆਖਰ 'ਚ ਹੁੰਦੀ ਹੈ ਜਿਹਦੀ ਆਪਾਂ ਗੱਲ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ ਨਾਲ। ਫਿਰ ਖੈਰ ਉੱਥੋਂ ਸਾਨੂੰ ਥੋੜਾ ਜਿਹਾ ਪੋਜ਼ਿਟਿਵ ਲੱਗਾ ਵੀ ਜੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਉਹ ਆਪਣੀ ਅੱਖਾਂ ਦੇ ਨਾਲ ਸੁਪਨਾ ਪੂਰਾ ਹੁੰਦਾ ਦੇਖ ਕੇ ਉਹਦਾ ਥੋੜਾ ਕੇਅਰ ਕਰਦੇ ਪਏ। ਉਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ, ਅਸੀਂ ਆਖਿਆ ਵੀ ਸਾਨੂੰ ਕੋਈ ਐਵੇਂ ਗੱਲੀ ਬਾਤੀ ਨਾ ਤੋਰੋ ਵੀ ਇਹ ਤਾਂ ਸਾਨੂੰ ਅਸੀਂ 5-6 ਮਹੀਨੇ ਹੋ ਗਏ ਸੁਣਦੇ ਆ ਕਾਨੂੰਨ ਬਣਦਾ ਪਿਆ, ਸਾਨੂੰ ਕੋਈ ਡੇਟ ਦਿਓ ਕੋਈ। 9 ਮਹੀਨੇ ਜਿਹੜਾ 9 ਮਹੀਨੇ ਭਾਈ ਗੁਰਜੀਤ ਸਿੰਘ ਦਾ ਸੰਘਰਸ਼ ਰਿਹਾ ਇਹ ਉਹਦਾ ਅਸਰ ਹੈ, ਪ੍ਰੈਸ਼ਰ ਲਾਈਕ ਹੋਣਾ ਪਿਆ ਜਾਂ ਵੈਸੇ? ਨਹੀਂ ਜੀ, ਪ੍ਰੈਸ਼ਰ ਹੀ ਹੈ ਜੀ, ਉਦਾਂ ਕੁਛ ਨਹੀਂ। ਉਦਾਂ ਜੇ ਇਹਨਾਂ ਨੇ ਕਰਨਾ ਹੁੰਦਾ ਤੇ ਆਪੇ ਕਰ ਦਿੰਦੇ। ਸਾਨੂੰ ਕੀ ਲੋੜ ਸੀ? ਸਾਡੇ ਵਕੀਲਾਂ ਦੀ ਇਹਨਾਂ ਨੂੰ ਐਡੀ ਥੋੜਾ ਲੋੜ ਹੈ, ਕਰਨਾ ਚਾਹੁੰਦੇ ਇਹਨਾਂ ਤੋਂ ਬਹੁਤ ਕੁਛ ਹੈ। 2 ਦਿਨ ਦਾ ਸੈਸ਼ਨ ਸੱਦਿਆ, ਲੱਗਦਾ ਕਿ ਉਸ ਹਿਸਾਬ ਦੇ ਨਾਲ ਕਰੜਾ ਕਾਨੂੰਨ ਘੜਿਆ ਜਾ ਸਕਦਾ ਹੈ। ਬਿਲਕੁਲ, ਜੇ ਕਾਨੂੰਨ ਤਾਂ ਘੜਿਆ ਗਿਆ ਵਾ ਹੁਣ ਤਾਂ ਮੋਹਰ ਹੀ ਲਾਉਣੀ ਇਹਨਾਂ ਨੇ। ਕਾਨੂੰਨ ਤਾਂ ਅਸੀਂ ਫਿਰ ਇਹਨਾਂ ਨੂੰ ਦੁਬਾਰਾ ਜਦੋਂ ਮੁੱਖ ਮੰਤਰੀ ਸਾਹਿਬ ਨੇ ਫਿਰ ਸਾਡੀ ਡਿਊਟੀ ਲਾਤੀ LK ਯਾਦਵ ਸਾਹਿਬ ਦੇ ਨਾਲ ਕਿ ਇਹਨੂੰ ਥੋੜਾ ਜਿਹਾ ਇਸ ਢੰਗ ਨਾਲ ਰਿਫਾਈਨ ਕਰ ਦਿਓ ਕਿ ਮੁੱਖ ਮੰਤਰੀ ਆਪਣਾ ਪੰਜਾਬ ਲੈਵਲ ਤੇ ਗਵਰਨਰ ਸਾਹਿਬ ਦੀ ਮਨਜ਼ੂਰੀ ਨਾਲ ਸਟੇਟ ਐਕਟ ਬਣ ਜੇ, ਇਹਨੂੰ ਰਾਸ਼ਟਰਪਤੀ ਸਾਹਿਬ ਨੂੰ ਨਾ ਭੇਜਣਾ ਪਏ। ਫਿਰ ਅਸੀਂ ਉਹਨਾਂ ਦੇ ਨਾਲ ਲੱਗੇ ਰਹੇ ਮੀਟਿੰਗਾਂ ਦੇ ਵਿੱਚ 4-5 ਦਿਨ ਅਸੀਂ ਫਿਰ ਲੱਗੇ ਹਾਂ। 3 ਤਰੀਕ ਰਾਤ ਨੂੰ ਫਾਈਨਲ ਕਰਕੇ ਪੌਣੇ 9 ਵਜੇ ਅਸੀਂ ਉਹਨੂੰ ਅੱਗੇ ਤੋਰਿਆ LG ਸਾਹਿਬ ਨੂੰ। ਫਿਰ ਸਾਨੂੰ ਉਮੀਦ ਬਣੀ ਕਿ 7 ਨੂੰ
ਉਹਦੇ 'ਚ ਕੰਸੀਡਰ ਕਰਨਗੇ, ਫਿਰ ਸਾਨੂੰ ਕੱਲ ਦਾ ਫਿਰ ਝਟਕਾ ਲੱਗਾ ਹੋਇਆ। ਝਟਕਾ ਸਾਨੂੰ ਇਹ ਸੀ ਕਿ ਕੱਲ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹ ਡਿਸਕਸ ਹੀ ਨਹੀਂ ਹੋਇਆ। ਅਜੇ ਵੀ ਖਰਚਾ ਹੈ ਕਿਸੇ ਦਾ, ਮਤਲਬ ਪਤਾ ਨਹੀਂ, ਹੁਣ ਇਹ ਤਾਂ ਇਹੀ ਜਾਣਦੇ ਨੇ ਨਾ, ਅਸੀਂ ਤਾਂ ਫਿਰ ਢੀਠ ਜਿਹੇ ਹੋ ਕੇ ਲੱਗੇ ਹੋਏ ਆ। ਕੱਲ ਤਾਂ ਸਾਨੂੰ ਫਿਰ ਝਟਕਾ ਲੱਗਾ ਵੀ ਉਹਦੇ 'ਚ ਹੁਣ ਸਾਨੂੰ ਕਹਿ ਰਹੇ ਨੇ ਵੀ 10 ਤਰੀਕ ਨੂੰ ਸਵੇਰੇ ਹੀ ਉਹਨੂੰ ਮਨਜ਼ੂਰੀ ਦੇ ਕੇ ਤੇ ਨਾਲ ਹੀ ਇਹਨਾਂ ਸਾਨੂੰ ਪਤਾ ਲੱਗਿਆ ਕਿ ਇਹ ਏਜੰਡੇ ਦੇ ਵਿੱਚ ਹੈਗਾ। ਹਾਊਸ ਦਾ ਜਿਹੜਾ ਏਜੰਡਾ ਹੁੰਦਾ ਨਾ, ਵਿਧਾਨ ਸਭਾ ਦਾ ਜਦੋਂ ਵੀ ਕੋਈ ਸੈਸ਼ਨ ਹੁੰਦਾ ਉਹਦਾ ਏਜੰਡਾ ਜਿਹੜਾ ਹੁੰਦਾ, ਸਾਨੂੰ ਇਹਨਾਂ ਕਨਫਰਮ ਆ ਵੀ ਉਸ ਏਜੰਡੇ ਦੇ ਵਿੱਚ ਇਹ ਹੈਗਾ। ਉਹਦੇ ਕਰਕੇ ਸੀ ਆ ਸੰਬੰਧ ਆ ਕਿ ਅੱਜ ਤੱਕ ਵਿਧਾਨ ਸਭਾ ਨੇ ਕਦੀ ਵੀ ਇਸ ਕਾਨੂੰਨ ਦੇ ਉੱਤੇ ਕਦੀ ਸਵਾਲੀਆ ਕਿਸੇ ਵੀ ਮੈਂਬਰ ਨੇ ਵਿਰੋਧ ਨਹੀਂ ਕੀਤਾ। 2 ਵਾਰੀ ਹੋਇਆ, ਦੋਵੇਂ ਵਾਰੀ ਯੂਨੈਨਿਮਸਲੀ ਪਾਸ ਹੋਇਆ, ਸਾਰੀਆਂ ਪਾਰਟੀਆਂ ਨੇ ਇਹਦੇ ਉੱਤੇ ਹਮਾਇਤ ਕੀਤੀ। ਉਹਦੇ ਕਰਕੇ ਸਾਨੂੰ ਉਮੀਦ ਹੈ ਕਿ ਹੁਣ ਇਹ ਜਿਹੜਾ 10 ਤਰੀਕ ਨੂੰ ਜਾਂ 11 ਤਰੀਕ ਨੂੰ ਇਹਦੇ ਤੇ ਮੋਹਰ ਲੱਗ ਜਾਏਗੀ ਕਿ ਪੰਜਾਬ ਦੇ ਜ਼ਖਮਾਂ ਤੇ ਮਲਮ ਲੱਗ ਜਾਏਗੀ। ਬਿਲਕੁਲ। ਇੱਕ ਹੋਰ ਸਵਾਲ ਹੈ ਕਿ ਦੁਨੀਆ ਦਾ ਹਰ ਧਰਮੀ ਜਿਹੜਾ ਬੇਅਦਬੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਘੜੇ ਜਾਣ ਨੂੰ ਲੈ ਕੇ ਤਰਲੋਮਸ਼ੀ ਹੋਇਆ ਪਿਆ। ਦੂਜੇ ਪਾਸੇ ਲੁਧਿਆਣਾ ਦੇ MP ਨੇ, ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦਾ ਜਿਹੜਾ ਬਿਆਨ ਆ ਬੜਾ ਅਜੀਬ ਜਿਹਾ ਹੈ। ਜਿਵੇਂ ਮੈਨੂੰ ਲੱਗਦਾ ਕਿ ਉਹ ਬੇਅਦਬੀ ਦਾ ਜਿਹੜਾ ਕਾਨੂੰਨ ਘੜਿਆ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਹੁਣ ਕਿ ਨਹੀਂ ਘੜਿਆ ਜਾਣਾ ਚਾਹੀਦਾ। ਉਹਨਾਂ ਨੇ ਤਾਂ ਬਹੁਤ ਹੀ ਮਤਲਬ ਬਚਕਾਨਾ ਹਰਕਤ ਕੀਤੀ ਹੈ। ਮਤਲਬ ਕਿਸੇ ਪਾਰਟੀ ਦੇ ਪ੍ਰਧਾਨ ਦਾ ਉਹ ਬਿਆਨ ਹੋਣਾ, ਮਤਲਬ ਪੰਜਾਬ ਦੀ ਪਾਰਟੀ ਹੋਏ ਜਿਹੜੀ ਪੰਜਾਬ 'ਚ ਕੰਮ ਕਰ ਰਹੀ ਹੈ, ਲੱਗਦਾ ਨਹੀਂ ਕਿ ਉਹਨਾਂ ਦੀ ਮੈਚੁਰਿਟੀ ਇੰਨੀ ਹੈਗੀ। ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਹਾਲਾਤ ਕੀ, ਪੰਜਾਬ ਦੀ ਨਬਜ਼ ਨਹੀਂ ਸਮਝਦੇ। 10 ਸਾਲਾਂ ਤੋਂ ਮਤਲਬ 2 ਵਾਰੀ ਤਾਂ ਹਾਊਸ ਨੇ ਪਾਸ ਕੀਤਾ, ਮੇਰੇ ਖਿਆਲ ਉਸ ਵੇਲੇ ਸ਼ਾਇਦ ਕਿਤੇ MLA ਵੀ ਰਹੇ ਹੋਣ ਕਿਸੇ 16 ਜਾਂ 18 'ਚ, ਮੈਨੂੰ ਐਗਜ਼ੈਕਟ ਇਸ ਵੇਲੇ ਯਾਦ ਨਹੀਂ। ਪਰ ਉਹਨਾਂ ਨੂੰ ਕਿਸੇ ਆਪਣੇ ਭੈਣ ਭਰਾ ਨੂੰ ਪੁੱਛ ਲੈਣਾ ਚਾਹੀਦਾ ਸੀ। ਚੰਨੀ ਸਾਹਿਬ ਨੂੰ ਅਸੀਂ ਖੁਦ ਮਿਲੇ ਸੀ ਜਦੋਂ ਮੁੱਖ ਮੰਤਰੀ ਬਣੇ, ਇਹਨਾਂ ਨੂੰ ਵੀ ਮੈਮੋਰੈਂਡਮ ਦਿੱਤਾ ਸੀ ਜਿਹੜਾ ਅੱਜ ਇਹਨਾਂ ਨੂੰ ਦੇ ਰਹੇ ਅਸੀਂ ਉਦੋਂ ਵੀ ਦਿੱਤਾ ਸੀ। ਇੱਥੇ ਪੈਟਲ ਸਿਵਲ ਲਹਿਰ ਵੱਲੋਂ ਆ ਕੇ ਇਹੀ ਮੰਗ ਕੀਤੀ ਸੀ ਕਾਨੂੰਨ ਬਣਾ ਦੇ ਬੇਅਦਬੀਆਂ ਡੱਕ ਲਈ। ਉਹਨਾਂ ਨੇ ਵਾਅਦਾ ਵੀ ਕੀਤਾ ਸੀ, ਉਹਨਾਂ ਆਖਿਆ ਅਸੀਂ ਚਾਹੁੰਦੇ ਹਾਂ। ਆਪਣਾ ਕੁਲਵੀਰ ਸਿੰਘ ਜੀਰਾ ਲਾ ਕੇ ਖੜੇ ਸੀ, ਉਹਨੇ ਜਕਾਰਾ ਬੁਲਾਇਆ ਸੀ, ਅਸੀਂ ਜਵਾਬ ਦਿੱਤਾ ਸੀ ਜਦੋਂ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਨੇ ਕਿਹਾ ਨਾ ਵੀ ਹਾਂ ਇਹ ਕਾਨੂੰਨ ਤਾਂ ਅਸੀਂ ਵੀ ਚਾਹੇ ਸੀ, ਉਹਦੀ ਡਿਮਾਂਡ ਕੀਤੀ ਸੀ ਕਿ ਕਤਲ ਦੇ ਤੁਲ ਸਜ਼ਾ ਨਿਰਧਾਰਿਤ ਕੀਤੀ ਜਾਏ। ਉਹ ਕਹਿੰਦੇ ਅਸੀਂ ਵੀ ਬਣਾਉਣਾ ਚਾਹੁੰਦੇ ਹਾਂ। ਸੋ ਇਹ ਆਪਣੇ ਬੰਦੇ ਨੂੰ ਤਾਂ ਪੁੱਛ ਲੈਂਦੇ ਬਿਆਨ ਦੇਣ ਤੋਂ ਪਹਿਲਾਂ। ਬਿਆਨ ਉਹਨਾਂ ਦਾ ਇਹ ਆਇਆ ਜੀ ਵੀ ਕਾਨੂੰਨ ਤਾਂ ਅੱਗੇ ਬਥੇਰੇ ਆ, ਇਹ ਤਾਂ ਐਵੇਂ ਧਿਆਨ ਭਟਕਾ ਰਹੇ ਆ। ਇਹ ਤਾਂ ਮੈਂ ਸਮਝਦਾ ਭਾਈ ਗੁਰਜੀਤ ਸਿੰਘ ਤੇ ਉਹਦੇ ਪਰਿਵਾਰ ਦੇ ਮਤਲਬ ਖਿਲਾਫ ਇਹਨਾਂ ਦਾ ਬਿਆਨ ਹੈ। ਮੈਂ ਤਾਂ ਕੱਲ ਬੇਨਤੀ ਕੀਤੀ ਵੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮਾਤਾ ਕੋਲ ਜਾ ਕੇ, ਜਿਹਦਾ ਪੁੱਤ ਮਰਦਾ ਪਿਆ ਉੱਤੇ ਸਾਰਾ। ਉਹ ਸ਼ੁਦਾਈ ਨੇ ਜਾਂ ਉਹ ਜਿਹੜੇ ਇਸ ਮੋਰਚੇ ਦੇ ਨਾਲ ਲੱਗੇ ਜਾਂ ਸਾਰੇ ਧਰਮਾਂ ਦੇ ਲੋਕ, ਮਤਲਬ ਇਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਬੋਲਦੇ ਪਏ ਨੇ। ਸ਼ਾਹੀ ਇਮਾਮ ਸਾਹਿਬ, ਕੀ ਤੁਸੀਂ ਉਹਨਾਂ ਨੂੰ ਗਲਤ ਸਿੱਧ ਕਰਦੇ ਪਏ ਜਿਹੜੇ ਕਾਨੂੰਨ ਮੰਗਦੇ ਪਏ ਆ? ਈਸਾਈ ਧਰਮ ਦੇ ਮੁਖੀ ਜਿਹੜੇ ਉਹ ਮੰਗਦੇ ਪਏ ਨੇ, ਸਨਾਤਨ ਧਰਮ ਦੇ ਮੁਖੀ ਮੰਗਦੇ ਪਏ ਨੇ, ਸਾਰਾ ਮੁਲਕ ਇਹ ਕਾਨੂੰਨ ਮੰਗਦਾ ਪਿਆ, ਸਾਰਾ ਪੰਜਾਬ ਮੰਗਦਾ ਪਿਆ। ਇਹਦਾ ਮਤਲਬ ਤੁਹਾਡਾ ਕੋਲ ਤੁਸੀਂ ਕਿਸੇ ਹੋਰ ਹੀ ਦੁਨੀਆ 'ਚ ਵੱਸਦੇ, ਤੁਹਾਨੂੰ ਪਤਾ ਹੀ ਨਹੀਂ, ਪੰਜਾਬ ਦੀ ਨਬਜ਼ ਹੀ ਨਹੀਂ ਤੁਹਾਡੇ ਕੋਲ ਹੈਗੀ। ਤੁਹਾਨੂੰ ਕਿਸੇ ਤੁਹਾਡੇ ਪਟਿਆਲੇ ਵਾਲੇ ਪ੍ਰਧਾਨ ਨੇ ਦੱਸਿਆ ਨਹੀਂ ਵੀ ਉੱਥੇ ਕੀ ਵਾਪਰਨ ਡਿਆ। ਮੈਂ ਤਾਂ ਕੱਲ ਇਹਨਾਂ ਨੇ ਇਹ ਵੀ ਪੁੱਛਿਆ ਸੀ, ਅੱਜ ਤੁਹਾਨੂੰ ਬਿਆਨ ਦੇਣ ਦਾ ਚੇਤਾ ਆ ਗਿਆ, ਕਿਸੇ ਗਏ ਜਿੱਥੇ ਬੇਅਦਬੀ ਹੁੰਦੀ ਹੈ? ਅੱਜ ਤੱਕ ਇੰਨੀਆਂ ਬੇਅਦਬੀਆਂ ਹੋਈਆਂ, ਕਿਤੇ ਜਾ ਕੇ ਤੁਸੀਂ ਬੋਲੇ ਹੋ ਜਾਂ ਕਿਤੇ ਬਿਆਨ ਹੀ ਦਿੱਤਾ? ਅੱਜ ਤੋਂ ਪਹਿਲਾਂ ਬੇਅਦਬੀ ਤੇ ਬਿਆਨ ਦਿੱਤਾ ਕਦੀ ਇਹਨਾਂ? ਐਸੇ ਬੇਸ਼ਰਮੀ ਵਾਲੇ ਬਿਆਨ ਦੇ ਕੇ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਸੁੱਟਦੇ ਪਏ। ਮੈਂ ਤਾਂ ਕਾਂਗਰਸ ਵਾਲਿਆਂ ਨੂੰ ਬੇਨਤੀ ਕਰਾਂਗਾ, ਪ੍ਰਧਾਨ ਬਦਲੋ, ਇਹ ਬੰਦਾ ਕਾਬਲ ਹੀ ਨਹੀਂ ਦੇ, ਜਿਹਨੂੰ ਇੰਨਾ ਨਹੀਂ ਪਤਾ ਕਿ ਬੇਅਦਬੀਆਂ ਦਾ ਦਰਦ ਕੀ ਹੈ, ਬੇਅਦਬੀਆਂ ਦੇ ਕਰਕੇ ਲੋਕ ਕਿਹੜਾ ਸੰਤਾਪ ਭੁਗਤਦੇ ਪਏ ਨੇ। ਰਾਜਾ ਵੜਿੰਗ ਸਾਹਿਬ ਬਾਰੇ ਇਹ ਮੰਨਿਆ ਜਾਵੇ ਕਿ ਰਾਜਾ ਵੜਿੰਗ ਸਾਹਿਬ ਦਾ ਕੋਈ ਧਰਮ ਹੀ ਨਹੀਂ ਹੈਗਾ, ਜਾਂ ਫਿਰ ਕਿਸੇ ਹੋਰ ਕੀ ਪਤਾ ਜੀ ਕੀ ਇਹ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਮੈਂ ਤਾਂ ਕਹਾਂਗਾ ਕਿ ਬਿਨਾਂ ਦੇਰੀ ਕੀਤਾ ਪਹਿਲਾਂ ਜਾ ਕੇ ਮਾਫੀ ਮੰਗ ਲਓ, ਨਹੀਂ ਤਾਂ ਇਹ ਨਾ ਹੋਏ ਕਿ ਆਹ ਮੋਰਚਾ ਜੇ ਫਤਿਹ ਹੋ ਗਿਆ ਤੇ ਅਸੀਂ ਤੁਹਾਡੇ ਘਰ ਦੇ ਸਾਹਮਣੇ ਵੀ ਧਰਨਾ ਲਾਵਾਂਗੇ ਜੀ, ਤੁਹਾਨੂੰ ਪੁੱਛਾਂਗੇ ਕਿ ਇਹਦੀ ਲੋੜ ਹੈ ਸੀ ਕਿ ਨਹੀਂ ਹੈ ਸੀ। ਉਹ ਮਲਕੇ ਵਾਲੇ ਕੇਸ 'ਚ ਵਿਚਾਰਾ ਫੌਜੀ ਆਪਣੀ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ ਲੜਦਾ ਰਿਹਾ, 7 ਸਾਲ ਉਹਨੇ ਕੇਸ ਲੜਿਆ, 3 ਬੰਦੇ ਕਨਵਿਕਟ ਹੋਏ, ਉਹਨਾਂ ਨੂੰ ਮੌਕੇ ਤੇ ਜ਼ਮਾਨਤ ਮਿਲ ਗਈ, ਨਾਲ ਸਰਕਾਰ ਨੇ ਸਿਕਿਉਰਿਟੀ ਦੇ ਦਿੱਤੀ। ਉਹ ਘੂ ਕਰਦੇ ਪਿੰਡ ਨੂੰ ਗਏ ਤੇ ਇਹਨਾਂ ਨੂੰ ਕਹਿੰਦੇ ਕੀ ਵਿਗਾੜ ਲਿਆ ਜੇ ਸਾਡਾ? ਇਹਨਾਂ ਨੂੰ ਨਹੀਂ ਪਤਾ ਪੰਜਾਬ 'ਚ ਕੀ ਹੋਣ ਡਿਆ। ਹੱਦ ਹੋ ਗਈ ਇਹਨਾਂ ਦੇ ਸਵਾਲ ਦੇ, ਤੇ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਸਵਾਲ ਹੈ। ਤੇ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਇਹਦੇ ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਕਿ ਕਾਨੂੰਨ ਦੀ ਲੋੜ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਉਸ ਵੇਲੇ ਤੁਸੀਂ ਸਾਰੇ ਜਣੇ ਉਸ ਵੇਲੇ MLA ਸੀ, ਉਸ ਵੇਲੇ ਤਾਂ ਕਾਂਗਰਸ ਦੇ ਕਿੰਨੇ MLA ਸੀ, ਸਰਕਾਰ ਸੀ ਇਹਨਾਂ ਦੀ, ਉਹ ਆਪਣਾ ਰੁਖ ਕਲੀਅਰ ਕਰੋ। ਹਾਂ, ਪੁੱਛੋ ਆਪਾਂ ਪ੍ਰਧਾਨ ਨੂੰ ਵੀ ਕਿੱਦਾਂ ਇਹ ਬਿਆਨ ਦੇ ਦਿੱਤਾ। ਜਦੋਂ ਤੁਸੀਂ ਅਮੈਂਡਮੈਂਟ ਵਾਸਤੇ ਕਾਂਗਰਸ ਦੀ ਸਰਕਾਰ ਨੇ ਜਦੋਂ ਇਹ ਮਤਾ ਪਾ ਕੇ ਭੇਜਿਆ ਹੋਇਆ, ਹੁਣ ਵੱਖਰੀ ਗੱਲ, ਹੁਣ ਸਟੇਟ ਐਕਟ ਬਣਦਾ ਪਿਆ, ਪਰ ਬਣਦਾ ਤਾਂ ਉਸੇ ਵਾਸਤੇ ਪਿਆ, ਬੇਅਦਬੀ ਵਾਸਤੇ ਬਣਦਾ ਪਿਆ। ਸੋ ਬਿਲਕੁਲ ਇਹ ਬਹੁਤ ਇੱਕ ਇਹਨਾਂ ਨੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਨੂੰ ਰਾਜਨੀਤੀ ਮੇਰੇ ਖਿਆਲ ਸਿਖਾਉਣੀ ਚਾਹੀਦੀ ਹੈ ਪੰਜਾਬ ਦੇ ਲੀਡਰਾਂ ਨੂੰ। ਤਮਾਮ ਸਾਰੇ ਸਵਾਲਾਂ ਦੇ ਮੱਦੇਨਜ਼ਰ ਭਾਈ ਗੁਰਪ੍ਰੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ
ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਕਾਨੂੰਨ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਦੇ ਦਰਮਿਆਨ ਪਾਸ ਕਰਕੇ ਜਿਹੜਾ ਸਟੇਟ ਦੇ ਵਿੱਚ ਕਾਇਮ ਕੀਤਾ ਜਾ ਸਕਦਾ ਹੈ। ਤਾਂ ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।